ਇੱਕ ਉਹ ਮੁਲਕ ਜਿਸ ਨੂੰ ਕਾਇਦੇ ਆਜ਼ਮ ਨੇ ਆਪਣੀ ਸਿਆਣਪ ਦੇ ਨਾਲ ਬਣਾਇਆ ਬਿਲਕੁਲ ਔਰ ਜਿਸ ਦਾ 75 ਸਾਲਾਂ 'ਚ ਇਨ ਸਪਾਈਟ ਆਫ ਕਿ ਵੀ ਇੰਡੀਆ ਵੀ ਉਦੋਂ ਸਮਝਦਾ ਸੀ 47 ਤੋਂ ਬਾਅਦ ਕਿ ਨਹਿਰੂ ਔਰ ਦੂਜੇ ਕਿ ਜਿਹਨਾਂ ਤੋਂ ਤਾਂ ਚੱਲਣਾ ਨਹੀਂ ਹੈ ਤਾਂ ਵਾਪਸ ਸਾਡੇ ਭਾਰਤ 'ਚ ਹੀ ਆਏਗਾ। ਇੱਕ ਪਾਸੇ ਤਾਂ ਉਹਨਾਂ ਨੂੰ ਅਫਗਾਨ ਸਟੂਡੈਂਟ ਜਿਹੜੇ ਸੀ ਉਹਨਾਂ ਨੂੰ ਯੂਨੀਵਰਸਿਟੀਆਂ 'ਚ ਵੜਨ ਨਹੀਂ ਦਿੰਦੇ, ਵੀਜ਼ਾ ਨਹੀਂ ਦੇ ਰਹੇ। ਤਾਲਿਬਾਨ ਦੀ ਹਕੂਮਤ ਨੂੰ ਇੰਡੀਆ ਨੇ ਰੈਕਗਨਾਈਜ਼ ਵੀ ਨਹੀਂ ਕੀਤਾ ਹੋਇਆ। ਤਾਲਿਬਾਨ ਇੰਡੀਆ ਦੇ ਕਾਬਲ ਮਿਸ਼ਨ ਦੇ ਵਿੱਚ ਉਹਨਾਂ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਜਾਏਗੀ। Circulated within the offices of Taliban's Islamic Emirates of Afghanistan and available online, the Taliban's Ministry of Foreign Affairs had received intimation of the course from the Indian Technical Mission in Kabul. इंडिया ही होएगा भावें तालिबान दे थले मदद करके दहशतगर्दी करे, इस्लामिक स्टेट दे थले करे, वो फलाना खुरासानी ते टिमका दे ये वो। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਤਾਲਿਬਾਨ ਅਧਿਕਾਰੀਆਂ ਨੂੰ ਕਾਬਲ ਦੇ ਇੰਡੀਅਨ ਮਿਸ਼ਨ ਵੱਲੋਂ ਆਨਲਾਈਨ ਟ੍ਰੇਨਿੰਗ ਦਿੱਤੀ ਜਾਏਗੀ। ਸੋ ਹਾਲਾਂਕਿ ਭਾਰਤ ਨੇ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੋਈ ਔਰ ਪਾਕਿਸਤਾਨ ਅੱਜ ਕੱਲ੍ਹ ਅੰਦਰੂਨੀ ਕ੍ਰਾਈਸਿਸ ਦਾ ਸ਼ਿਕਾਰ ਹੈ। ਇਸ ਦਾ ਫਾਇਦਾ ਚੁੱਕਦਿਆਂ ਭਾਰਤ ਵੱਲੋਂ ਅਫਗਾਨਿਸਤਾਨ ਵਿੱਚ ਦਖਲ ਅੰਦਾਜ਼ੀ ਦਾ ਜਿਹੜਾ ਸਿਲਸਿਲਾ ਹੈ ਉਹ ਆਰੰਭਿਆ ਜਾਪਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਜਿਹੜਾ ਆਪਣੇ ਅਮਰੀਕਾ ਦੇ ਵਿੱਚ 1 ਘੰਟਾ ਜਿਹੜੀ ਹੈ ਘੜੀ ਹੈ ਸਮਾਂ ਉਹ ਅੱਗੇ ਚਲਾ ਗਿਆ ਹੈ। ਜਿਹੜੇ ਸਾਡੇ ਵਿਊਅਰਸ ਮੇ ਵੀ ਸੋਚਦੇ ਹੋਣਗੇ ਕਿ ਹੁਣ 8 ਵਜੇ ਨੇ ਬਟ ਇੱਥੇ 9 ਵੱਜ ਚੁੱਕੇ ਨੇ। ਸੋ ਜਿਹੜਾ ਟਾਈਮ ਦਾ ਧਿਆਨ ਰੱਖ ਕੇ ਸਾਡੇ ਪ੍ਰੋਗਰਾਮ ਨੂੰ ਜ਼ਰੂਰ ਦੇਖੋ ਕਿਉਂਕਿ ਵਿਊਅਰਸ ਬਹੁਤ ਘੱਟ ਆਏ ਨੇ ਆਪਣੇ 2 ਦਿਨਾਂ ਦੇ ਵਿੱਚ, ਕੱਲ੍ਹ ਵੀ ਔਰ ਅੱਜ ਵੀ। ਸੋ ਇਸ ਦਾ ਜਰਾ ਤੁਸੀਂ ਧਿਆਨ ਰੱਖੋ ਕਿ ਜਿਹੜਾ ਅਮਰੀਕਾ ਦਾ ਜਿਹੜਾ ਟਾਈਮ ਹੈ ਉਹ 1 ਘੰਟਾ ਅੱਗੇ ਚਲਾ ਗਿਆ। ਜੀ ਡਾਕਟਰ ਸਾਹਿਬ ਦੇਖੋ, ਅਸੀਂ ਲਾਈਵ ਚੈਟ ਦੇ ਉੱਤੇ ਜਿਹੜੇ ਸਾਡੇ ਵੀਰ ਨੇ YouTube ਤੇ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ। ਸਾਡੇ ਵੀਰ ਜਸਵੀਰ ਸਿੰਘ ਬਰਾੜ ਰੈਗੂਲਰਲੀ ਆਉਂਦੇ ਨੇ ਔਰ ਜਿਵੇਂ ਖਾਲਿਸਤਾਨ ਰੈਫਰੈਂਡਮ ਨੂੰ ਹੀ ਅਸੀਂ ਸਮਝਦੇ ਹਾਂ ਕਿ ਇੱਕ ਫੇਅਰ ਤਰੀਕਾ ਹੈ ਆਪਣੀ ਆਜ਼ਾਦੀ ਦਾ, ਉਸ ਦੀ ਐਡਵੋਕੇਸੀ ਕਰਦੇ ਨੇ, ਅਸੀਂ ਹਮੇਸ਼ਾ ਹਮਾਇਤ ਕਰਦੇ ਹਾਂ ਜੀ। ਔਰ ਇਸੇ ਤਰ੍ਹਾਂ ਸਾਡੇ ਵੀਰ ਜਸ ਜੀ, ਉਹਨਾਂ ਨੇ Australian neighbors, Asian, Indonesian, over 200 million population with majority Islamic is a folly. Best to be part of Asia for Australia. ਚਲੋ ਇਹ ਡਿਬੇਟ ਤਾਂ ਰਹੇਗੀ ਔਰ ਵੈਸੇ ਜੀਤ ਸਿੰਘ ਹੋਰਾਂ ਨੇ ਕਿਹਾ ਜੀ ਜੋ ਕੁਝ ਮਿਲਣਾ ਹੈ ਉਹ ਤਾਂ USA ਤੋਂ ਹੀ ਮਿਲੇਗਾ, ਹੋਰ ਕਿਸੇ ਦੇ ਪੱਲੇ ਕੱਖ ਨਹੀਂ। ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਇਹ ਸਾਰੇ ਹਿੱਤਾਂ ਨਾਲ ਜੁੜੇ ਹੋਏ ਰਿਸ਼ਤੇ ਹੁੰਦੇ ਨੇ। ਸਾਡੇ ਲਈ ਐਜ਼ ਏ ਮਾਈਨੋਰਿਟੀ ਅਸੀਂ ਤਾਂ ਇਹ ਦੇਖੀਏ ਕਿ ਭਾਈ ਸਾਡਾ ਕਾਜ਼ ਕੇਸ ਚੋਂ ਨਿਕਲ ਸਕਦਾ ਹੈ। ਸੋ ਬਾਕੀ ਤਾਂ ਵਕਤ ਹੀ ਦੱਸਦਾ ਹੁੰਦਾ ਹੈ ਕਿ ਜਦੋਂ ਖਿੱਤਾ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਤਾਂ ਬਹੁਤ ਵਾਰ ਕੰਟਰੋਲ 'ਚ ਨਹੀਂ ਹੁੰਦਾ। ਔਰ ਇਹਦੇ ਤੇ ਸਾਡੇ ਵੀਰ ਨਗਿੰਦਰ ਸਿੰਘ ਹੋਰਾਂ ਨੇ ਲਿਖਿਆ, ਕੀਪ ਅਪ ਦਾ ਗ੍ਰੇਟ ਵਰਕ ਯੂ ਆਰ ਡੂਇੰਗ, ਬਲੈਸਿੰਗਸ ਟੂ ਆਲ। ਦਾ ਵਰਲਡ ਨੀਡਸ ਫੇਅਰ ਮਾਈਂਡਡ ਐਂਡ ਓਨੈਸਟ ਪੀਪਲ ਔਨ ਆਲ ਫਰੰਟਸ। ਲੈਟਸ ਆਲ ਕੰਟੀਨਿਊ ਟੂ ਬੀ ਪਾਰਟ ਆਫ दैट टीम। ਬਿਲਕੁਲ ਕਿ ਸਾਡੀ ਅਪਰੋਚ ਫੇਅਰ, ਹਿਊਮੈਨਿਸਟਿਕ ਔਰ ਵਿਦਾਊਟ ਬਲੱਡ ਸ਼ੈਡ ਵਾਲੀ ਰਹਿਣੀ ਚਾਹੀਦੀ ਹੈ। ਲਖਵਿੰਦਰ ਸਿੰਘ ਕਹਿੰਦੇ ਨੇ ਕਿ ਪੰਜਾਬੀ ਹਾਕਮ ਪੰਜਾਬ ਤੋਂ ਬਾਹਰ ਦੀਆਂ ਸਟੇਟਸ ਵਿੱਚ ਜਾ ਕੇ ਹੀ ਕਿਉਂ ਖਾਲਿਸਤਾਨ ਖਿਲਾਫ ਬਿਆਨ ਦਿੰਦੇ ਨੇ। ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਇਸ ਵੇਲੇ ਸੈਂਟਰਲ ਰੀੜ੍ਹ ਦੀ ਹੱਡੀ ਹੈ ਮੂਵਮੈਂਟ ਦੀ। ਔਰ ਉਹਨਾਂ ਨੇ ਜਿਹੜਾ ਆਸਟ੍ਰੇਲੀਆ ਹੋਇਆ, ਅਮਰੀਕਾ, ਕੈਨੇਡਾ, UK ਕਿਵੇਂ ਇਹਨਾਂ ਨੇ ਬਿਹੇਵ ਕੀਤਾ। ਔਰ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਬਿਲਕੁਲ ਉਹ ਸਾਡੇ ਨਾਲ ਜੁੜਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਰੀਅਲਿਸਟਿਕ ਉਹਨਾਂ ਨੇ ਕਿਹਾ ਕਿ ਭਾਈ ਕਿਸੇ ਤੋਂ ਵੀ ਕੁਝ ਮਿਲਣਾ ਮਿਲਾਣਾ ਨਹੀਂ ਹੈ, ਇਹ ਤਾਂ ਤੁਹਾਨੂੰ ਆਪਣੀ ਤਾਕਤ ਦੇ ਸਿਰ ਦੇ ਉੱਤੇ ਜਿਹੜਾ ਹੈ ਇਹ ਲੈਣ ਵਾਲੀ ਗੱਲ ਹੈ। ਔਰ ਇਸੇ ਤਰ੍ਹਾਂ ਇਹ ਫਿਰ ਦੋਨਾਂ ਸਾਡੇ ਵੀਰਾਂ ਦੇ ਵਿੱਚ ਡਿਬੇਟ ਵੀ ਸ਼ੁਰੂ ਹੋ ਗਈ। ਇਹ ਵੀ ਚੰਗਾ ਹੁੰਦਾ ਹੈ, ਲਾਈਵ ਚੈਟ ਦਾ ਤਾਂ ਮਤਲਬ ਹੀ ਹੁੰਦਾ ਹੈ ਕਿ ਵੀ ਹਰ ਇੱਕ ਦਾ ਆਪਣਾ ਇੱਕ ਵਿਊ ਪੁਆਇੰਟ ਹੈ। ਔਰ ਇਸੇ ਤਰ੍ਹਾਂ ਸਾਡੇ ਹੋਰ ਵੀ ਵੀਰਾਂ ਨੇ ਕਿੰਗ ਐਲ ਵੈਲਕਮ ਦੀ ਥੈਂਕ ਯੂ ਦੇ ਉੱਤੇ ਉਹਨਾਂ ਨੇ ਸਾਰਿਆਂ ਨੇ ਲਿਖਿਆ। ਔਰ ਸਾਡੇ ਵੀਰ ਜੋਗਿੰਦਰ ਸਿੰਘ ਪੰਜਾਬ ਰੈਫਰੈਂਡਮ ਜ਼ਿੰਦਾਬਾਦ और शाह सरमुख मंदरा वाहिगुरू जी का खालसा वाहिगुरू जी की फतेह। और नोहा भी दी ID ਤੋਂ ਕਰਗੀਧਰ ਪਾਤਸ਼ਾਹ ਤੁਸੀਂ ਸ਼ਾਹਜਹਾਨ ਨੂੰ ਦਿੱਲੀ ਤਖਤ ਦਾ
ਰਾਜ ਦਵਾਇਆ ਸੀ, ਪਰ ਸਿੱਖ ਪੁੱਤਰ ਪੁੱਤਰੀਆਂ ਨੂੰ ਆਪਣਾ ਰਾਜ ਦਵਾਵੋ। ਸ਼ਾਹਜਹਾਨ ਤਾਂ ਨਹੀਂ, ਇਹ ਸ਼ਾਇਦ ਬਹਾਦਰ ਸ਼ਾਹ ਦਾ ਜ਼ਿਕਰ ਕਰਨਾ ਚਾਹੁੰਦੇ ਨੇ, ਔਰੰਗਜ਼ੇਬ ਦੇ ਬੇਟੇ ਦਾ, ਕਿਉਂਕਿ ਉਦੋਂ ਜਿਹੜਾ ਇਹਨਾਂ ਦਾ ਭਰਾਵਾਂ ਦੀ ਆਪਸੀ ਜੰਗ ਸੀ, ਉਸ 'ਚ ਵੱਡਾ ਹੋਣ ਦੇ ਨਾਤੇ ਵੀ, ਔਰ ਜਿਹੜਾ ਐਗਰੀਮੈਂਟ ਸੀ ਗੁਰੂ ਸਾਹਿਬ ਦੇ ਨਾਲ ਹੋਇਆ, ਉਹਦੇ ਥੱਲੇ ਇਹਦੀ ਮਦਦ ਹੋਈ ਸੀ। ਔਰ ਖਾਲਸਾ ਰਾਜ ਦੀ ਆਈਡੀ ਤੋਂ ਹੈ ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਤੇ, ਵਾਹਿਗੁਰੂ ਨੂੰ ਆਜ਼ਾਦੀ ਦੇਣ। ਆਜ਼ਾਦੀ ਤੋਂ ਬਿਨਾਂ ਸਿੱਖ ਕੌਮ ਦਾ ਤੇ ਪੰਜਾਬ ਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ। ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਅਸੀਂ ਪਾਕਿਸਤਾਨ ਤੋਂ ਕੋਈ ਖਬਰਾਂ ਬਹੁਤ ਚੰਗੀਆਂ ਨਹੀਂ ਨੇ। ਮੈਂ ਜਦੋਂ ਸਟੂਡੀਓ ਆਉਣ ਤੋਂ ਪਹਿਲਾਂ ਤੱਕ ਵੀ ਇਮਰਾਨ ਖਾਨ ਸਾਹਿਬ ਦੀ ਗ੍ਰਿਫਤਾਰੀ ਦੇ ਲਈ ਜਿਹੜੀ ਪੁਲਿਸ, ਰੇਂਜਰਸ ਔਰ ਉਹਨਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਉਹਨਾਂ ਦੇ ਸਪੋਰਟਰਸ ਵੀ ਜਮ੍ਹਾਂ ਨੇ, ਔਰ ਲਾਠੀ ਚਾਰਜ ਵੀ ਹੋਇਆ, ਟੀਅਰ ਗੈਸ ਸ਼ੈਲਸ ਵੀ ਹੋਏ, ਔਰ ਕਿੱਧਰ ਨੂੰ ਗੱਲ ਜਾਏਗੀ। ਔਰ ਕਈ ਥਾਂ ਤੇ ਕਰਾਚੀ ਦੇ ਵਿੱਚ ਸੜਕਾਂ ਰੋਕੀਆਂ, ਪਾਕਿਸਤਾਨ 'ਚ ਵੀ ਉਹ ਸਾਰੇ ਦਾ। ਔਰ ਇਹ ਜਿਹੜਾ ਪੋਲੀਟੀਕਲ ਅਨਸਰਟਨਟੀ, ਇੱਕ ਪਾਸੇ ਇਲੈਕਸ਼ਨ ਕਰਵਾਉਣ ਦੀ ਮੰਗ ਹੈ, ਦੂਸਰੇ ਪਾਸੇ ਇਸ ਵੇਲੇ ਸ਼ਾਇਦ 80 ਦੇ ਕਰੀਬ ਕੇਸ ਜਿਹੜੇ ਨੇ ਉਹ ਇਮਰਾਨ ਖਾਨ ਹੋਰਾਂ ਦੇ ਉੱਤੇ ਨੇ। ਔਰ ਕਿਉਂਕਿ ਕਿਸੇ ਅਦਾਲਤ ਨੇ ਤੋਸ਼ਾਖਾਨਾ ਕੇਸ ਦੇ ਵਾਰੰਟ ਵੀ ਜਾਰੀ ਹੋਏ ਨੇ, ਔਰ ਉਹ ਗ੍ਰਿਫਤਾਰੀ ਕਰਨਾ ਚਾਹੁੰਦੇ ਨੇ ਅਦਾਲਤ ਦੇ ਆਰਡਰ ਥੱਲੇ। ਪਰ ਇਹ ਸਾਰੀ ਮੈਂ ਇਸ ਦੇ ਵਿੱਚ ਪੈਣ ਤੋਂ ਗੁਰੇਜ਼ ਕਰਦਾ। ਇਹ ਸਿਆਸੀ ਨਾਲੋਂ ਵੀ ਜ਼ਿਆਦਾ ਪਰਸਨਲ ਔਰ ਬਹੁਤ ਘਟੀਆ ਲੈਵਲ ਤੇ ਜਦੋਂ ਤੁਸੀਂ ਬਿਆਨਬਾਜ਼ੀਆਂ ਦੇ ਅਫਸੋਸ ਹੁੰਦਾ ਹੈ, ਦੁੱਖ ਹੁੰਦਾ ਹੈ ਕਿ ਇੱਕ ਪਾਸੇ ਜਿਹੜੀ ਹੈ ਲੋਕਾਂ ਦੀ ਤੰਗਦਸਤੀ ਦਾ ਕੀ ਹਾਲ ਹੈ, ਇਕਨੋਮੀ IMF ਦੇ ਨਾਲ ਐਗਰੀਮੈਂਟ ਕਿਸੇ ਕੰਢੇ ਨਹੀਂ ਲੱਗ ਰਿਹਾ, ਰੁਪਈਏ ਦੀ ਕੀਮਤ ਬਰਾਬਰ ਡਿੱਗਦੀ ਜਾ ਰਹੀ ਹੈ, ਮਹਿੰਗਾਈ ਅਸਮਾਨਾਂ ਨੂੰ ਛੂਹ ਰਹੀ ਹੈ। ਔਰ ਇਹ ਸਾਰੇ ਜਿਹੜੇ ਨੇ ਵਨ ਵੇ ਔਰ ਦਾ ਅਦਰ, ਜੇ ਕਹਿਣਾ ਹੋਏ ਇਨ ਜਨਰਲ, ਇਹ ਤਾਂ ਬਾਕੀ ਹਰ ਕੋਈ ਜਿਹਦਾ ਹਮਾਇਤੀ ਹੈ ਉਹਨੂੰ ਦੂਸਰਾ ਹੀ ਦੋਸ਼ ਨਜ਼ਰ ਆਉਂਦਾ। ਪਰ ਅਸੀਂ ਜਦੋਂ ਇੱਕ ਡਿਸਟੈਂਸ ਤੋਂ ਬਹਿ ਕੇ ਦੇਖਦੇ ਹਾਂ ਤਾਂ ਫਿਰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਭਾਈ ਇੱਕ ਉਹ ਮੁਲਕ ਜਿਸ ਨੂੰ ਕਾਇਦੇ ਆਜ਼ਮ ਨੇ ਆਪਣੀ ਸਿਆਣਪ ਦੇ ਨਾਲ ਬਣਾਇਆ, ਔਰ ਜਿਸ ਦਾ 75 ਸਾਲਾਂ 'ਚ ਇਨ ਸਪਾਈਟ ਆਫ ਕਿ ਵੀ ਇੰਡੀਆ ਵੀ ਉਦੋਂ ਸਮਝਦਾ ਸੀ 47 ਤੋਂ ਬਾਅਦ ਕਿ ਨਹਿਰੂ ਔਰ ਦੂਜੇ ਕਿ ਜਿਹਨਾਂ ਤੋਂ ਤਾਂ ਚੱਲਣਾ ਨਹੀਂ ਹੈ ਤਾਂ ਵਾਪਸ ਸਾਡੇ ਭਾਰਤ 'ਚ ਹੀ ਆਏਗਾ, ਉਹ ਸਾਰੇ ਨੂੰ ਜਿਹੜਾ ਉਹ ਜਿੱਤਿਆ। ਔਰ ਨਿਊਕਲੀਅਰ ਪਾਵਰ ਵੀ ਮੁਲਕ ਬਣਿਆ, ਇਕਨੋਮੀ ਵੀ ਜਿਹੜੀ ਹੈ ਅਯੂਬ ਖਾਨ ਦਾ ਪੀਰੀਅਡ ਜਾਂ ਦੂਜਾ ਉਹਨਾਂ ਦੀ ਆਪਣੀ ਡਿਬੇਟ ਹੈ ਫੌਜੀ ਵਰਸਸ ਸਿਵਲ ਐਡਮਿਨਿਸਟ੍ਰੇਸ਼ਨ। ਪਰ ਅੱਜ ਜਿਸ ਲੈਵਲ ਦੇ ਉੱਤੇ ਇਹ ਸਾਰਾ ਹੀ ਜਿਹੜੀ ਹੈ ਉਹ ਚੱਲ ਰਿਹਾ ਹੈ, ਦੁਨੀਆ 'ਚ ਕੀ ਚੱਲ ਰਿਹਾ ਹੈ, ਕਿੱਥੇ ਕੀ ਡੀਲਸ, ਅਸੀਂ ਔਕਸ ਦੀ ਗੱਲ ਕੀਤੀ, ਇੰਡੀਆ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਨੇ ਕਸ਼ਮੀਰ 'ਚ ਕੀ ਕੀਤਾ ਹੋਇਆ ਹੈ, 20 ਕਰੋੜ ਮੁਸਲਮਾਨਾਂ ਦਾ ਕੀ ਹਾਲ ਹੈ, ਮੋਦੀ ਦੀਆਂ ਕੀ ਸ਼ਰਾਰਤਾਂ ਨੇ। ਜਿਸ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦਾ ਬਾਰਡਰ ਹੈ, ਉਹਨਾਂ ਦਾ ਜਿਹੜਾ ਵੈਸਟਰਨ ਬਾਰਡਰ ਹੈ, ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ। ਉਹ ਭਾਵੇਂ ਲੜਾਈ ਉਹਨਾਂ ਦੇ ਤਾਲਿਬਾਨਾਂ ਦੇ ਖਾਤੇ ਦੀ ਹੋਏ ਜਾਂ ਪਹਿਲਾਂ ਮੁਜਾਹਿਦੀਨਾਂ ਦੇ, ਪਰ ਪਾਕਿਸਤਾਨ ਨੇ ਤਾਂ ਕਰੰਟ ਪੀਰੀਅਡ 'ਚ ਵੀ 70,000 ਤੋਂ ਜ਼ਿਆਦਾ ਜਿਹੜੇ ਨੇ ਬੰਦੇ ਆਪਣੇ ਕੁਰਬਾਨ ਕੀਤੇ ਨੇ, ਫੌਜੀ, ਸਿਵਲੀਅਨ। ਔਰ ਐਡਮਿਨਿਸਟ੍ਰੇਸ਼ਨ ਵੀ ਜਿਹੜਾ ਬਣਿਆ ਤਾਲਿਬਾਨ ਦੇ ਨਾਲ, ਉਸ ਨੂੰ ਜਿਹੜੀ ਫਾਈਨਲ ਨੈਗੋਸ਼ੀਏਸ਼ਨ ਟਰੰਪ ਦੀ ਟੀਮ ਦੇ ਨਾਲ ਔਰ ਉਹਨੂੰ ਕਿਸੇ ਸਿਰੇ ਚਾੜਿਆ, ਉਹਦੇ 'ਚ ਪਾਕਿਸਤਾਨ ਦਾ ਮੇਜਰ ਰੋਲ ਹੈ। ਹੁਣ ਇਸ ਸਭ ਦੇ ਹੁੰਦਿਆਂ ਵੀ ਕਿਉਂਕਿ ਇੰਡੀਆ ਨੂੰ ਜਿਹੜਾ ਵਿੱਚ ਵੜਿਆ ਹੋਇਆ ਸੀ, ਜਦੋਂ 20 ਸਾਲ ਆਲਮੋਸਟ ਅਮਰੀਕਾ ਉੱਥੇ ਬੈਠਾ ਰਿਹਾ, ਦਹਿਸ਼ਤਗਰਦੀ ਦੇ ਅੱਡੇ ਬਣਾਏ ਹੋਏ ਸੀ ਉਹਨਾਂ ਦੇ ਸਾਰਿਆਂ ਨੂੰ, ਪਰ ਉਸ ਫਾਈਨਲ ਨੈਗੋਸ਼ੀਏਸ਼ਨ 'ਚੋਂ ਇੰਡੀਆ ਪੂਰੀ ਤਰ੍ਹਾਂ ਬਾਹਰ ਸੀ। ਔਰ ਇਉਂ ਲੱਗਦਾ ਸੀ ਵੀ ਪਾਕਿਸਤਾਨ ਆਉਣ ਵਾਲੇ ਪੀਰੀਅਡ 'ਚ ਤਾਲਿਬਾਨ ਵਾਲੇ ਪਾਸਿਓਂ ਸੁਰਖਰੂ ਹੋਏਗਾ, ਵੀ ਇੱਧਰੋਂ ਕੋਈ ਫਿਕਰ ਵਾਲੀ ਗੱਲ ਨਹੀਂ। ਪਰ ਬਹੁਤ ਜਲਦੀ ਇਹ ਨਜ਼ਰ ਆ ਗਿਆ ਕਿ ਭਾਈ ਉਹਨਾਂ ਦਾ ਰੀਜ਼ਨ ਕੀ ਨੇ ਪਤਾ ਨਹੀਂ, ਲੇਕਿਨ ਟਕਰਾ ਕਦੇ ਹੋਇਆ ਜੀ। ਪਿੱਛੇ ਕੁਛ ਹਫ਼ਤੇ ਪਹਿਲਾਂ ਹੀ ਤੁਰਖਮ ਬਾਰਡਰ ਬੰਦ ਹੋ ਗਿਆ, ਜਿਹੜੀ ਹੁਣ ਲੈਂਡਲੌਕਡ ਕੰਟਰੀ ਹੈ ਅਫਗਾਨਿਸਤਾਨ, ਸਪਲਾਈ ਤਾਂ ਕਰਾਚੀ ਪੋਰਟ ਤੇ ਉੱਥੋਂ ਸੜਕਾਂ ਨਾਲ ਹੀ, ਔਰ ਬਹੁਤ ਸਾਰਾ ਉਹੀ ਡਾਲਰ ਇੱਥੇ ਮਹਿੰਗਾ ਉੱਥੇ ਸਸਤਾ ਹੈ, ਆਟਾ ਸਮਗਲ ਹੋ ਰਿਹਾ, ਦੂਜਾ ਹੋ ਰਿਹਾ। ਸੋ ਇਸ ਸਭ ਦੇ ਬਾਵਜੂਦ ਜਿਹੜਾ ਪਾਕਿਸਤਾਨ ਦੀ ਫੌਜੀ ਐਡਮਿਨਿਸਟ੍ਰੇਸ਼ਨ ਨੇ, ਔਰ ਕਿਵੇਂ ਜਿਹੜਾ ਤਹਿਰੀਕੇ ਤਾਲਿਬਾਨ ਦੇ ਥੱਲੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਹਮਲੇ, पेशावर ਦੇ ਵਿੱਚ ਕੀ ਹੋਇਆ, ਉਹਨਾਂ ਦੇ ਪੁਲਿਸ ਅਫਸਰ ਦੂਜੇ ਤੀਜੇ, ਕੋਈ ਦਿਨ ਨਹੀਂ ਐਸਾ ਗੁਜ਼ਰਦਾ। ਸੋ ਮੈਨੂੰ ਇਹ ਲੱਗਦਾ ਜਦੋਂ ਮੈਂ ਅੱਜ ਕੱਲ ਖਬਰ ਇਹ ਦੇਖੀ ਕਿ ਡਿਸਪਾਈਟ lack of recognition, Taliban claims Indian mission invited officials for online training program. Ministry of External Affairs reiterates it doesn't recognize Taliban. Afghan students who have been denied visas for Indian colleges since 2021 say
ਦੇ ਆਰ ਡਿਸਅਪੁਆਇੰਟਡ। ਹੁਣ ਇੱਕ ਪਾਸੇ ਤਾਂ ਉਹਨਾਂ ਨੂੰ ਅਫਗਾਨ ਸਟੂਡੈਂਟ ਜਿਹੜੇ ਸੀ ਉਹਨਾਂ ਨੂੰ ਯੂਨੀਵਰਸਿਟੀਆਂ 'ਚ ਵੜਨ ਨਹੀਂ ਦਿੰਦੇ, ਵੀਜ਼ਾ ਨਹੀਂ ਦੇ ਰਹੇ ਕਿਉਂਕਿ ਇਹ ਨੇ। ਹੁਣ ਇੱਕ ਪਾਸੇ ਤਾਲਿਬਾਨ ਦੀ ਹਕੂਮਤ ਨੂੰ ਇੰਡੀਆ ਨੇ ਰੈਕਗਨਾਈਜ਼ ਵੀ ਨਹੀਂ ਕੀਤਾ ਹੋਇਆ ਜੀ, ਲੇਕਿਨ ਇਹਦੇ ਬਾਵਜੂਦ ਜੇ ਹੁਣ ਇਹ ਖਬਰ ਆਂਦੀ ਹੈ ਔਰ ਇਹ ਪੂਰਾ ਉਹਨਾਂ ਦਾ ਡੀਟੇਲ ਖਬਰ ਹੈ ਕਿ ਵੀ ਉਹਨਾਂ ਦੇ ਤਾਲਿਬਾਨ ਜਿਹੜੇ ਨੇ ਉਹ ਇੰਡੀਆ ਦੇ ਕਾਬਲ ਮਿਸ਼ਨ ਦੇ ਵਿੱਚ ਉਹਨਾਂ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਜਾਏਗੀ ਔਰ ਇਹ ਸਾਰਾ ਜਿਹੜਾ ਉਹਨਾਂ ਨੇ ਕਿਹਾ ਜੀ ਇਹ ਤਾਂ ਕੰਟਰਰੀ ਹੈ ਟੂ ਦਾ ਇੰਡੀਆਜ਼ ਪਾਲਿਸੀ, ਜਿਹੜੇ ਸਟੂਡੈਂਟਸ ਦੂਜੇ ਕਹਿ ਰਹੇ ਨੇ ਅਕੋਰਡਿੰਗ ਟੂ ਇੰਟਰਨਲ ਮੈਮੋ, ਜਿਹੜਾ ਦਾਰੀ ਉਹਨਾਂ ਦੀ ਲੈਂਗੁਏਜ ਹੈ ਪਸ਼ਤੋ ਤੋਂ ਬਾਅਦ, circulated within the offices of Taliban's Islamic Emirates of Afghanistan and available online, the Taliban's Ministry of Foreign Affairs had received intimation of the course from the Indian Technical Mission in Kabul. ਹੁਣ ਤੁਸੀਂ ਰੈਕਗਨਾਈਜ਼ ਨਹੀਂ ਕਰ ਰਹੇ, ਤੁਸੀਂ ਕਿਹੜੀ ਟ੍ਰੇਨਿੰਗ ਦੇ ਰਹੇ ਹੋ ਜਾਂ ਕੀ ਦੇਣੀ ਹੈ ਟ੍ਰੇਨਿੰਗ। ਮੈਨੂੰ ਇਹ ਲੱਗਦਾ ਹੈ ਕਿ ਵੀ ਪਾਕਿਸਤਾਨ ਆਪਣੇ ਇਨਰ ਕ੍ਰਾਈਸਿਸ 'ਚ ਫਸਿਆ ਹੋਇਆ ਹੈ, ਇਕਨੋਮਿਕਲ ਵੀ ਔਰ ਪੋਲੀਟੀਕਲ ਵੀ। ਔਰ ਇੰਡੀਆ ਨੇ ਤਾਲਿਬਾਨ ਦੇ ਹਕੂਮਤ ਜਿਹੜੇ ਖੁਦ ਫਸੇ ਹੋਏ ਨੇ ਕਿਉਂਕਿ ਇੱਕ ਪਾਸੇ ਇਸਲਾਮਿਕ ਸਟੇਟ ਦਾ ਪ੍ਰਭਾਵ ਵੱਧ ਰਿਹਾ ਹੈ, ਅਮਰੀਕਾ ਜਾਂ ਦੂਜਿਆਂ ਨੇ ਵੀ ਕੋਈ ਉੱਥੇ ਮਦਦ ਤਾਂ ਥੋੜੀ ਬਹੁਤ UN ਦੀ ਫੂਡ ਪ੍ਰੋਗਰਾਮ ਦੇ ਥੱਲੇ ਜਾ ਰਹੀ ਹੈ। ਇੰਡੀਆ ਨੇ ਪਿੱਛੇ ਜੇ ਪਤਾ ਨਹੀਂ 50,000 ਮੀਟ੍ਰਿਕ ਟਨ ਕੇ ਕਿੰਨੀ ਕਣਕ ਵੀ ਅਫਗਾਨਿਸਤਾਨ ਨੂੰ ਦਿੱਤੀ ਔਰ ਹੁਣ ਇਹ ਜਿਹੜੀ ਸਾਰੀ ਟ੍ਰੇਨਿੰਗ ਔਰ ਦੂਜੀ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡਸ ਫਿਰ ਇਹ ਪਾਕਿਸਤਾਨ ਲਈ ਠੀਕ ਨਹੀਂ ਹੋਏਗਾ ਕਿਉਂਕਿ ਅਲਟੀਮੇਟਲੀ ਇੰਡੀਆ ਦਾ ਮਕਸਦ ਤਾਂ ਉੱਥੋਂ ਦੀ ਜਾ ਕੇ ਪਾਕਿਸਤਾਨ ਨੂੰ ਘੇਰਨਾ ਹੈ, ਦਹਿਸ਼ਤਗਰਦੀ ਕਰਨਾ ਹੈ ਔਰ ਇਹ ਹੋ ਨਹੀਂ ਸਕਦਾ। ਹੋਰ ਤਾਂ ਕੋਈ ਰਸ਼ੀਆ ਨਹੀਂ ਮਦਦ ਕਰ ਰਿਹਾ ਤਾਲਿਬਾਨ ਦੀ, ਕੋਈ ਚਾਈਨਾ ਨਹੀਂ ਕਰ ਰਿਹਾ, ਕੋਈ ਅਮਰੀਕਾ ਨਹੀਂ ਕਰ ਰਿਹਾ, ਇਹਨਾਂ ਦੇ ਤਾਂ ਉਹ ਤਾਂ ਆਪ ਉਹਨਾਂ ਤੋਂ ਜਿਹੜੇ ਨੇ ਉਹਨਾਂ ਨੂੰ ਇਹ ਕਿ ਵੀ ਇਹ ਜਿਹੜਾ ਇਸਲਾਮਿਕ ਸਟੇਟ ਦੀ ਮਦਦ ਨਹੀਂ ਕਰ ਰਹੇ ਜਾਂ ਕਿਸੇ, ਇਹ ਇੰਡੀਆ ਹੀ ਹੋਏਗਾ। ਉਹ ਭਾਵੇਂ ਤਾਲਿਬਾਨ ਦੇ ਥੱਲੇ ਮਦਦ ਕਰਕੇ ਦਹਿਸ਼ਤਗਰਦੀ ਕਰੇ, ਇਸਲਾਮਿਕ ਸਟੇਟ ਦੇ ਥੱਲੇ ਕਰੇ, ਉਹ ਫਲਾਣਾ ਖੁਰਾਸਾਨੀ ਤੇ ਟਿਮਕਾ ਤੇ ਇਹ ਵੋ। ਮੈਂ ਸਮਝਦਾ ਵੀ ਹਾਲਾਂ ਇਹ ਤਾਂ ਨਹੀਂ ਹੈ ਵੀ ਸਾਡੇ ਕੋਲ ਕੋਈ ਇੰਟੈਲੀਜੈਂਸ ਰਿਪੋਰਟਸ ਨੇ, ਪਰ ਅਸੀਂ ਤਾਂ ਮੀਡੀਆ ਤੋਂ ਹੀ ਇਹ ਲਾ ਸਕਦੇ ਹਾਂ ਕਿ ਵੀ ਇੰਡੀਆ ਵਾਪਸ ਉੱਥੇ ਵੜ ਗਿਆ ਤੇ ਹੁਣ ਇਹ ਜਿਹੜੇ ਪਾਕਿਸਤਾਨ ਦੇ ਅਦਾਰੇ ਨੇ ਜਿਹੜੇ ਜ਼ਾਹਰ ਹੈ ਇਸ ਵੇਲੇ ਫਿਕਰਮੰਦ ਵੀ ਹੋਣਗੇ ਅੰਦਰੂਨੀ ਪਾਰਟ ਨੂੰ ਲੈ ਕੇ ਵੀ, ਪਰ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਔਰ ਇਹ ਇੰਡੀਆ ਨੂੰ ਇਹ ਖੁਦ ਜਿੱਥੇ ਦਹਿਸ਼ਤਗਰਦੀ ਕਰਦੇ ਨੇ ਉੱਥੋਂ ਦੁਨੀਆ ਦੇ ਵਿੱਚ ਬਾਕੀਆਂ ਦੇ ਸਿਰ ਤੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਤੇ ਇਹ ਉਹ ਬਣਾਇਆ ਹੁੰਦਾ, ਪਰ ਅਫਗਾਨਿਸਤਾਨ 'ਚ ਇਹਨਾਂ ਦਾ ਇਸ ਲੈਵਲ ਦਾ ਜਿਹੜਾ ਕਨੈਕਸ਼ਨ ਹੈ ਇਹ ਸ਼ੋਅ ਕਰਦਾ ਵੀ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ ਦੇ ਅੰਦਰੂਨ ਇਲਾਕਿਆਂ ਦੇ ਵਿੱਚ ਵੀ ਹੋਰ ਜ਼ਿਆਦਾ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਹੋਣਗੀਆਂ। ਇਹ ਇਹਨਾਂ 'ਚ ਕੋਈ ਅਫਗਾਨ ਪ੍ਰੇਮ ਨਹੀਂ ਹੈ ਜਾਂ ਕੋਈ ਅਫਗਾਨ ਲੋਕਾਂ ਦੇ ਨਾਲ ਇਹਨਾਂ ਦੇ ਹਮਦਰਦੀ ਪਿਆਰ ਨਹੀਂ ਹੈ, ਸਿਰਫ ਉਹਨੂੰ ਇੰਡੀਆ ਦੇ ਜਿਹੜਾ ਪਾਕਿਸਤਾਨ ਦੇ ਅਗੇਂਸਟ ਵਰਤਣਾ ਹੀ ਇਹਨਾਂ ਦਾ ਮੇਨ ਮਕਸਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ हैं आफ्टर दिस शॉर्ट ब्रेक।